अस्सलाम वालेकुम नाज़रीन, मैं हाँ सरदार कमाल तो तुसीं वेख रहे हो सरदार कमाल ऑफिशियल चैनल। अज मैं तुहाडी जिस बंदे ने मुलाकात करवा रहे हैं साढ़े रावलपिंडी के बहुत अच्छे प्रोड्यूसर, बहुत अच्छे इंसान, बहुत अच्छे दोस्त, बहुत अच्छे भरा, वो थोड़े जे नाराज़ हो के इस फील्ड तो अलहदा हो गए ने। अज उन्होंने पूछांगे कि तुसीं वापस आओगे या नहीं आओगे, तुहाडे की गिले ने, तुहाडी की नाराज़गी है। ठीक है, माशाल्लाह उन्होंने सुफरा होटल बना लिया, डिलाइट बैकरी बना ली सैदपुर रोड से। तो कारोबार पहले भी सन, कम पहले भी करते सन, लेकिन फनकारां नाल उनकी बहुत मुहब्बत, बड़ा प्यार। आओ तुहाडी मुलाकात करवाने चौरी सरवर साहब नाल। अस्सलाम वालेकुम सरवर साहब। वालेकुम अस्सलाम। अच्छा जी, माशाल्लाह मैं भी तुहाडा थिएटर करके गया। मेरे तो पहले बहुत सारे फनकार, तारक टैडी साहब, जफरी खान साहब, लाहौर की बड़ी बिग कास्ट तुहाडे नाल काम करके गई। और ਜਿਹੜਾ ਤੁਹਾਡੇ ਕੋਲ ਇੱਥੇ ਕੰਮ ਕਰਨ ਆਇਆ ਹੈ ਉਹ ਅੱਜ ਵੀ ਉਹਨਾਂ ਦੇ ਦਿਲ 'ਚ ਤੁਹਾਡੀ ਮੁਹੱਬਤ ਉਸੇ ਤਰ੍ਹਾਂ ਹੀ ਜ਼ਿੰਦਾ ਹੈ, ਉਸੇ ਤਰ੍ਹਾਂ ਤੁਹਾਡਾ ਪਿਆਰ ਉਹਨਾਂ ਦੇ ਨਾਲ ਹੈ ਵੇ। ਤੁਸੀਂ ਦੁੱਖ ਸੁੱਖ 'ਤੇ ਪਹੁੰਚਦੇ ਹੋ। ਠੀਕ ਹੈ ਜੀ, ਤੇ ਕੀ ਵਜ੍ਹਾ ਕੀ ਹੋ ਗਈ? ਮਾਸ਼ਾਅੱਲਾ ਤੁਸੀਂ ਹੁਣ ਹੋਟਲ ਬਣਾ ਲਿਆ, ਬੜਾ ਖੂਬਸੂਰਤ ਹੋਟਲ ਬਣਾਇਆ ਹੈ, ਤੇ ਇਹ ਵੀ ਕਾਰੋਬਾਰ ਕਰਨਾ ਚਾਹੀਦਾ ਸੀ। ਹਾਂਜੀ, ਤੇ ਕਿੱਥੇ ਤੁਸੀਂ ਹੋਟਲ 'ਤੇ ਮੁਤਮਿਨ ਹੋ ਜਾਂ ਥੀਏਟਰ 'ਤੇ ਮੁਤਮਿਨ ਸੋ? ਥੀਏਟਰ 'ਤੇ ਮੁਤਮਿਨ ਸਾਂ ਜਦ ਤੱਕ ਲਿਆਕਤ ਹਾਲ ਸੀ ਰਾਵਲਪਿੰਡੀ ਆਰਟ ਕਾਉਂਸਲ। ਅੱਛਾ ਜੀ। ਉਹ ਬੰਦ ਹੋਇਆ, ਪ੍ਰਾਈਵੇਟ ਥੀਏਟਰ ਬਣ ਗਏ। ਉਹਨਾਂ 'ਚ ਉਹ ਮਾਹੌਲ ਨਹੀਂ ਜੋ ਲਿਆਕਤ ਹਾਲ 'ਚ ਬਸ ਫੈਮਿਲੀ ਆਉਂਦੀ ਸੀ, ਡਰਾਮਾ ਅੱਛਾ ਹੁੰਦਾ ਸੀ, ਵਰਗਲ ਨਹੀਂ ਸੀ ਹੈ। ਅਤੇ ਬਸ ਇਸ ਕਿਸਮ ਦੀ ਵਜੂਹਾਤ ਹੀ ਹੋਇਆ, ਪ੍ਰਾਈਵੇਟ ਥੀਏਟਰਾਂ ਦੇ ਨਾਲ ਬਦਮਾਸ਼ੀ, ਰੰਗਬਾਜ਼ੀ ਸਾਰਾ ਕੁਝ ਹੋ ਰਿਹਾ। ਇਸ ਵਜ੍ਹਾ ਕਰਕੇ ਦਿਲ ਬਰਦਾਸ਼ਤ ਹੋ ਕੇ ਇਹ ਬਿਹਤਰ ਸਮਝ ਕੇ ਆਪਣਾ ਕਾਰੋਬਾਰ ਕੀਤਾ ਜਾਵੇ। ਅੱਛਾ ਜੀ। ਹਾਂਜੀ, ਯਾਨੀ ਕਿ ਤੁਸੀਂ ਸਮਝ ਰਹੇ ਹੋ ਕਿ ਪ੍ਰਾਈਵੇਟ ਥੀਏਟਰ 'ਤੇ ਜਿਹੜਾ ਕੰਮ ਹੋ ਰਿਹਾ ਹੈ ਉਹ ਠੀਕ ਹਜੇ ਨਹੀਂ ਹੋ ਰਿਹਾ, ਸਹੀ ਨਹੀਂ ਹੋ ਰਿਹਾ, ਸਹੀ ਨਹੀਂ ਹੋ ਰਿਹਾ। ਅਤੇ ਉਹ ਮੇਰਾ ਖਿਆਲ ਹੈ ਕਿ ਜਦ ਤੱਕ ਤੁਹਾਡੇ ਵਰਗੇ ਪ੍ਰੋਡਿਊਸਰ ਨਹੀਂ ਆਉਣਗੇ ਜਿਹੜੇ ਜਿਨ੍ਹਾਂ ਨੂੰ ਇਸ ਕੰਮ ਨਾਲ ਪਿਆਰ ਹੈ, ਇਸ ਕੰਮ ਨਾਲ ਮੁਹੱਬਤ ਹੈ, ਪ੍ਰੋਡਿਊਸਰ ਜਿਹੜਾ ਆਉਂਦਾ ਹੈ ਉਹ ਆਉਂਦਾ ਹੈ ਆਪਣਾ ਅਯਾਸ਼ੀ ਦੇ ਚੱਕਰ 'ਚ, ਲੜਕੀ ਦੇ ਚੱਕਰ 'ਚ, ਮਸ਼ਹੂਕ ਦੇ ਚੱਕਰ 'ਚ। ਅਸੀਂ ਜਦ ਤੱਕ ਤੁਹਾਡਾ ਕੰਮ ਕੀਤਾ ਤੁਹਾਡਾ ਅਸੀਂ ਕੋਈ ਸਕੈਂਡਲ ਨਹੀਂ ਸੁਣਿਆ ਕਿ ਤੁਹਾਡਾ ਕਿਸੇ ਨਾਲ ਕੋਈ ਐਸਾ ਰੌਲਾ ਰਿਹਾ ਹੋਵੇ। ਠੀਕ ਹੈ, ਅਤੇ ਜਦੋਂ ਤੁਸੀਂ ਆਓਗੇ ਤਾਂ ਮੇਰਾ ਖਿਆਲ ਹੈ ਤੁਹਾਡੇ ਆਉਣ ਨਾਲ ਹੀ ਇਹ ਮਾਹੌਲ ਠੀਕ ਹੋਏਗਾ। ਹਾਂ, ਦਿਲ ਕਰਦਾ, ਹੁਣ ਵੀ ਕਰਦਾ ਕੋਈ ਅੱਛਾ ਮਾਹੌਲ ਹੋਵੇ, ਕੋਈ ਅੱਛੀ ਫੈਮਿਲੀ ਵਾਲੇ ਡਰਾਮੇ ਹੋਣ। ਬਸ ਉਹ ਨਿਜ਼ਾਮ ਨਹੀਂ ਹੈ, ਸ਼ਰਾਬਾਂ ਪੀ ਕੇ ਆ ਜਾਂਦੇ ਨੇ, ਹਾਲ ਦੇ ਵਿੱਚ ਰੰਗਬਾਜ਼ੀ ਕਰਦੇ ਨੇ, ਵਰਗਲ। ਇਸ ਵਜ੍ਹਾ ਕਰਕੇ ਨਾ ਇਹ ਬਿਹਤਰ ਸਮਝਿਆ ਕਿ ਇਸ ਚੀਜ਼ ਤੋਂ ਕਿਨਾਰਾ ਕਸ਼ੀ ਕਰੀਏ। ਮੈਂ ਕਹਿ ਰਿਹਾ ਕਿ ਉਹ ਜਦੋਂ ਤੁਸੀਂ ਥੀਏਟਰ 'ਤੇ ਆਓਗੇ ਤੁਹਾਡੇ ਹੱਥੋਂ ਨਿਜ਼ਾਮ ਆਏਗਾ, ਫਿਰ ਤੁਹਾਡੇ ਕੋਲ ਅਥੋਰਾਈਜ਼ ਹੋਏਗਾ ਕਿ ਯਾਰ ਮੇਰਾ ਦੇਖਣ ਵਾਲਾ ਜਿਹੜਾ ਹੋਏਗਾ ਉਹ ਇੰਦਾ ਬੰਦਾ ਨਹੀਂ ਆਉਣਾ ਚਾਹੀਦਾ। ਸਹੀ, ਮੇਰੇ ਹਾਲ 'ਚ ਸ਼ਰਾਬ ਪੀ ਕੇ ਕੋਈ ਬੰਦਾ ਨਾ ਆਵੇ ਮੇਰੇ ਹਾਲ 'ਚ। ਥੀਏਟਰ ਦੇਖੋ। ਹਾਂਜੀ, ਮਤਲਬ ਇਹ ਕੋਈ ਉਹ ਯਾਸ਼ਗਾਹ ਨਹੀਂ ਹੈਗੀ, ਥੀਏਟਰ ਹੈ। ਸਹੀ, ਇੱਥੇ ਆਓ, ਤੁਸੀਂ ਆਓਗੇ ਤੇ ਹੀ ਫੈਮਿਲੀ ਆਏਗੀ, ਫਿਰ ਹੀ ਆਏਗੀ ਨਾ। ਜੇ ਤੁਸੀਂ ਨਾਰਾਜ਼ ਹੋ ਕੇ ਟੁਰ ਗਏ ਤੇ ਫਿਰ ਬਸ। ਹੁਣ ਮੈਂ ਸੁਣਿਆ ਮੈਂ ਸਰੋਤ ਥੀਏਟਰ ਬਣਿਆ ਰਾਵਲਪਿੰਡੀ ਦੇ ਵਿੱਚ। ਅੱਛਾ ਜੀ। ਅੱਲਾ ਖੈਰ ਕਰੇ, ਉਹਦਾ ਵਿਜ਼ਿਟ ਕਰਦੇ ਹਾਂ, ਕੋਈ ਜ਼ੇਨ ਬਣਾਉਂਦੇ ਹਾਂ, ਕੋਈ ਅੱਛਾ ਅਗਰ ਫੈਮਿਲੀ ਦਾ ਹਾਲ ਹੈ ਤਾਂ ਫਿਰ ਉੱਥੇ ਕੋਈ ਡਰਾਮਾ ਸ਼ਰਮਾ ਭਾਈ ਸਰਦਾਰ ਸਾਹਿਬ ਨੂੰ ਸਾਰਿਆਂ ਨੂੰ ਲੈ ਕੇ ਫਿਰ ਟੀਮ ਰੌਣਕਾਂ ਲਾਉਂਦੇ ਹਾਂ ਪਿੰਡੀ ਦੇ ਵਿੱਚ। ਦੇਖੋ ਨਾ, ਤੁਸੀਂ ਵਾਹਦ ਪ੍ਰੋਡਿਊਸਰ ਹੋ ਕਿ ਅਰਸਾ ਹੋ ਗਿਆ ਤੁਸੀਂ ਕੰਮ ਵੀ ਛੱਡ ਗਏ ਹੋ, ਅਤੇ ਤੁਹਾਡੇ ਨਾਲ ਅੱਜ ਵੀ ਫਨਕਾਰ ਰਾਬਤੇ 'ਚ ਨੇ, ਮੈਂ ਵੀ ਰਾਬਤੇ 'ਚ ਹਾਂ, ਤਾਰਕ ਟੈਡੀ ਸਾਹਿਬ, ਦੂਸਰੇ ਫਨਕਾਰ ਵੀ। ਯਾਰ ਉਹ ਅਗਰ ਚੌਰੀ ਸਰਵਰ ਦਾ ਡਰਾਮਾ ਹੈਗਾ ਤਾਂ ਅਸੀਂ ਚਲੇ ਜਾਵਾਂਗੇ। ਇਹ ਤਾਂ ਮੁਹੱਬਤ ਹੈ ਜੀ। ਇਹ ਗੱਲਾਂ ਹੁੰਦੀਆਂ ਨੇ ਨਾ, ਇਹ ਗੱਲ ਕਿਉਂ ਹੁੰਦੀ ਕਿ ਯਾਰ ਚੌਰੀ ਸਰਵਰ ਕਰ ਲੇਗਾ ਤਾਂ ਫਿਰ ਅਸੀਂ ਚਲੇ ਜਾਵਾਂਗੇ, ਅਦਰਵਾਈਜ਼ ਯਾਰ ਨਹੀਂ ਦਿਲ ਕਰਦਾ ਉੱਥੇ ਪਤਾ ਨਹੀਂ ਕੌਣ ਹੋਵੇ ਕੀ ਨਾ ਹੋਵੇ। ਠੀਕ ਹੈ ਜੀ, ਅਤੇ ਉਹ ਮੇਰਾ ਖਿਆਲ ਕਿ ਤੁਹਾਨੂੰ ਵਾਪਸ ਆਉਣਾ ਚਾਹੀਦਾ। ਆਵਾਂਗੇ ਇਨਸ਼ਾਅੱਲਾ, ਬਸ ਜ਼ਰਾ ਉੱਧਰ ਹਾਲਾਤ ਸੈੱਟ ਹੋ ਜਾਣ। ਅੱਛਾ ਜੀ। ਅਸੀਂ ਤਾਂ ਵੈਸੇ ਹੀ ਲੋਕ ਕਰੋਨਾ ਦੇ ਵਿੱਚੋਂ ਗੁਜ਼ਰੇ ਨੇ। ਨਹੀਂ, ਤੁਸੀਂ ਮਾਸ਼ਾਅੱਲਾ ਬੜੇ ਅੱਛੇ ਪਰੇ ਦਿੱਤੇ ਰਹੇ ਲਿਆਕਤ ਹਾਲ 'ਚ। ਅਤੇ ਕੀ ਨੁਕਸਾਨ ਵੀ ਕਦੀ ਹੋਇਆ? ਨਹੀਂ, ਨੁਕਸਾਨ ਨਹੀਂ ਹੋਇਆ ਜੇ ਪ੍ਰੋਡਿਊਸਰ ਆਪਣਾ ਬਿਜ਼ਨਸ ਸਮਝ ਕੇ ਡਰਾਮਾ ਕਰੇ ਤੇ। ਅੱਛਾ ਜੀ। ਜੇ ਯਸ਼ੀ ਵਾਲਾ ਚੱਕਰ ਕਰਨ ਤਾਂ ਫਿਰ ਨੁਕਸਾਨ ਹੀ ਨੁਕਸਾਨ ਹੈ। ਹਾਂ ਹਾਂ, ਯਾਨੀ ਕਿ ਅਗਰ ਅਯਾਸ਼ੀ ਕਰਨਗੇ ਤਾਂ ਫਿਰ ਨੁਕਸਾਨ ਹੈ। ਹਾਂਜੀ, ਫਿਰ ਕੋਈ ਪ੍ਰੋਡਿਊਸਰ ਗਿਲਾ ਨਾ ਕਰੇ, ਫਿਰ ਪ੍ਰੋਡਿਊਸਰ ਗਿਲਾ ਨਾ ਕਰੇ। ਹਾਂਜੀ, ਯਾਨੀ ਕਿ ਅਗਰ ਬਿਜ਼ਨਸ ਸਮਝ ਕੇ ਕਰਾਂਗੇ ਤਾਂ ਫਿਰ ਬਿਜ਼ਨਸ ਹੋਏਗਾ। ਬਿਜ਼ਨਸ ਹੋਏਗਾ। ਅੱਛਾ ਜੀ। ਹਾਂਜੀ, ਡਰਾਮਾ ਲਾਇਆ ਸੀ, ਅੱਲਾ ਖੈਰ ਤੁਹਾਡੀ ਕਾ। ਤੁਸੀਂ ਵੀ ਇਸ ਡਰਾਮੇ ਦੇ ਵਿੱਚ ਬਾਰਿਸ਼ਾਂ ਤੂਫਾਨੀ ਹੋ ਰਹੀਆਂ ਤੇ ਸ਼ੋਅ ਪੈਕ ਜਾ ਰਹੇ ਨੇ। ਹਾਂ, ਤੇ ਉਹ ਅੱਛੀ ਨੀਅਤ ਇਨਸਾਨ ਦੀ ਹੋਵੇ ਤੇ ਯਸ਼ੀ ਯੂਸ਼ੀ ਚੱਕਰ ਦੇ ਵਿੱਚ ਨਾ ਹੋਵੇ ਤੇ ਕਾਰੋਬਾਰ ਸਮਝ ਕੇ ਕਰੇ ਤੇ ਫਿਰ ਤਾਂ ਪ੍ਰੋਫਿਟ ਹੈ। ਹਾਂ ਹਾਂਜੀ। ਅੱਛਾ, ਤੁਸੀਂ ਰਾਵਲਪਿੰਡੀ ਤੋਂ ਬਿਲੋਂਗ ਕਰਦੇ ਹੋ? ਨਹੀਂ, ਹਾਂ, ਫੈਸਲਾਬਾਦ ਤੋਂ। ਅੱਛਾ ਜੀ। ਹਾਂਜੀ। ਫੈਸਲਾਬਾਦ ਕਿਸ ਜਗ੍ਹਾ ਤੋਂ? ਫੈਸਲਾਬਾਦ ਅਸੀਂ ਚੰਗ ਰੋਡ ਸਰਦਾਰ ਬਾਈਪਾਸ। ਲਓ ਜੀ, ਮਤਲਬ ਮਾਸ਼ਾਅੱਲਾ ਫੈਸਲਾਬਾਦ ਦੇ ਵਸਨੀਕ ਨੇ ਤੇ ਹੁਣ ਰਾਵਲਪਿੰਡੀ ਰਹਿ ਰਹੇ ਨੇ। ਹਾਂਜੀ। ਇੱਥੇ ਹੁਣ ਆਪਣਾ ਕੀ ਬਿਜ਼ਨਸ ਚੱਲ ਰਿਹਾ ਹੈ? ਇੱਥੇ ਸਾਡੀ ਮਾਸ਼ਾਅੱਲਾ ਡਿਲਾਈਸ ਬੇਕਰ ਐਂਡ ਸਵੀਟ ਚੱਲ ਰਹੀ ਹੈ ਤਕਰੀਬਨ 1986 ਤੋਂ। 1986 ਦੇ ਤੁਸੀਂ ਮਤਲਬ ਫੈਸਲਾਬਾਦ ਤੋਂ ਮਾਈਗ੍ਰੇਟ ਕਰਕੇ ਇੱਥੇ ਆ ਗਏ? ਹਾਂਜੀ। ਅੱਛਾ ਜੀ। ਹੁਣ ਵੀ ਹੈ ਸਾਰਾ ਨਿਜ਼ਾਮ ਫੈਸਲਾਬਾਦ ਹੈ। ਅੱਛਾ ਜੀ। ਬਜ਼ੁਰਗ ਵੱਡੇ ਰਿਸ਼ਤੇਦਾਰ ਬਰਾਦਰੀ ਹੈ, ਆਉਂਦੇ ਜਾਂਦੇ ਰਹੀਦਾ। ਮਗਰ ਕਾਰੋਬਾਰ ਬੇਕਰੀ ਕਰਦੇ ਨੂੰ ਤਕਰੀਬਨ 1986 ਤੋਂ ਸ਼ੁਰੂ ਕੀਤੀ ਸੀ। ਇਹ ਸੁਫਰਾ ਡਿਲਾਈਸ ਅਸੀਂ ਓਪਨ ਕੀਤਾ 9 ਅਕਤੂਬਰ ਨੂੰ। ਅੱਛਾ ਜੀ। ਹਾਂਜੀ। ਅਤੇ ਇਹਦਾ ਕੀ ਰਿਸਪੌਂਸ ਆ ਰਿਹਾ? ਇਹਦਾ ਸ਼ੁਕਰ ਅਲਹਮਦੁਲਿਲਾ ਬਹੁਤ ਅੱਛਾ, ਬਿਹਤਰੀਨ ਇਨਸ਼ਾਅੱਲਾ। ਕਿਉਂਕਿ ਸਾਡਾ
ਪਹਿਲੇ ਵੀ ਡਾਮ ਹੈ ਡਿਲਾਈਸ ਬੇਕਰ ਦੇ ਨਾਮ ਤੋਂ ਪਹਿਚਾਣ ਹੈ ਸਾਡੀ। ਮਾਸ਼ਾਅੱਲਾ। ਉਸ ਤੋਂ ਬਾਅਦ ਫਿਰ ਅਸੀਂ ਇਹ ਖੋਲ੍ਹਿਆ, ਅੱਲਾ ਦਾ ਸ਼ੁਕਰ ਹੈ, ਅੱਛਾ ਰਿਸਪੌਂਸ ਜਾ ਰਹੇ ਹਾਂ। ਅੱਛਾ ਜੀ, ਹਾਂਜੀ ਇੱਕ ਸੱਚ ਗੱਲ ਦੱਸਣੀ ਚੌਰ ਸਾਹਿਬ ਜੀ ਜੀ ਕਿ ਡਰਾਮੇ 'ਚ ਉਦੋਂ ਵੀ ਖਵਾਤੀਨ ਹੁੰਦੀਆਂ ਸਨ, ਖਵਾਤੀਨ ਅੱਜ ਵੀ ਨੇ, ਖਵਾਤੀਨ ਤੋਂ ਬਗੈਰ ਡਰਾਮਾ ਨਹੀਂ ਹੁੰਦਾ। ਨਹੀਂ ਹੁੰਦਾ। ਤੇ ਕੋਸ਼ਿਸ਼ ਹੁੰਦੀ ਖਵਾਤੀਨ ਦੀ ਮੈਂ ਪ੍ਰੋਡਿਊਸਰ ਤੇ ਡੋਰੇ ਪਾ ਲਾਂ। ਕਦੀ ਕੋਈ ਐਸੀ ਖਵਾਤੀਨ ਤੁਹਾਡੀ ਜ਼ਿੰਦਗੀ ਚਾਹੀਏ ਹੋਵੇ ਜਿਹਨੇ ਕਿਹਾ ਹੋਵੇ ਕਿ ਚੌਰੀ ਮੇਰਾ ਹੈ? ਆਈਆਂ ਹਾਂ, ਮਗਰ ਅਸੀਂ ਤਾਂ ਬਣਾ ਹੋਰ ਕੁਝ ਜੇ ਲੈ ਕੇ ਗਏ ਹਾਂ, ਮਗਰ ਅਸੀਂ ਹੁਣ ਇਹਨਾਂ ਕੰਮਾਂ 'ਚ ਪੈ ਜਾਂਦੇ ਤੇ ਫਿਰ ਅੱਜ ਇੱਥੇ ਨਾ ਹੁੰਦੇ। ਯਾਨੀ ਬਚ ਕੇ ਨਿਕਲੇ ਹੋ? ਨਿਕਲੇ ਹਾਂ ਜਿੱਦਾਂ ਕਹਿੰਦੇ ਨਹੀਂ ਪਤਾ ਨਿਕਲੀ ਜੋ ਨਿਕਲ ਜਾ ਤੇ ਨਿਕਲ ਗਏ। ਯਾਰ ਮੁਮਕਿਨ ਨਹੀਂ, ਮੁमकिन नहीं कि इंज बंदा निकल जाए। अच्छा जी, अल्लाह ने बचाया। वाह 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 वाह। चलो नहीं जी, बचे हो तो फिर सब कुछ बचे है ना। हाँ जी, बचे थे, बचे सारा कुछ बचे हाँ है। तो शादी कर ली? हाँ जी, शादी माशाल्लाह फैमिली हाँ जी, कितने बच्चे जी? माशाल्लाह 4 बच्चे भी। अच्छा माशाल्लाह। नहीं ਜਦੋਂ ਤੁਸੀਂ ਕੰਮ ਕਰਦੇ ਤੇ ਫੈਮਿਲੀ 'ਚ ਤੁਹਾਡਾ ਇਖਤਲਾਫ ਨਹੀਂ ਖਾਨਦਾਨ ਨਾਲ ਕਿ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ, ਡਰਾਮੇ ਕਰਾਉਣ ਲੱਗ ਪਏ ਯਾਰ? ਹੁੰਦਾ ਸੀ ਮਗਰ ਮੰਨੇ ਹੀ ਨਹੀਂ, ਅਸੀਂ ਕਰ ਰਹੇ ਹਾਂ। ਚੌਰੀ ਬੰਦੇ ਅਸੀਂ ਯਾਰ, ਤੂੰ ਕਿੰਨਾ ਲੋਕਾਂ ਨਾਲ ਫਿਰੀ ਜਾਂਦਾ ਹੈ। ਹਾਂ ਹੁੰਦੇ ਸਨ। ਮੈਂ ਕਿਹਾ ਪੁਰਾਣੇ ਅਸੀਂ ਹੁਣ ਜਦ ਇੱਕ ਸ਼ੌਕ ਹੈ, ਦਿਨੀ ਸ਼ੌਕ ਹੈ ਇਹ ਕੰਮ ਕਰਨ ਦਾ, ਤੇ ਫਿਰ ਕੋਈ ਨਹੀਂ, ਮਗਰ ਉਹਨਾਂ ਨੇ ਵੀ ਕੰਪਰੋਮਾਈਜ਼ ਕੀਤਾ, ਕਹਿੰਦੇ ਚਲੋ ਇਹ ਤਾਂ ਸ਼ੌਕ ਹੈ, ਕੋਈ ਗੱਲ ਨਹੀਂ। ਅੱਛਾ ਜੀ। ਹਾਂਜੀ। ਤੇ ਪਿੰਡੀ ਦੇ ਆਰਟਿਸਟ ਤੁਹਾਨੂੰ ਕਿਵੇਂ ਲੱਗਦੇ ਨੇ? ਬਹੁਤ ਅੱਛੇ ਆਰਟਿਸਟ ਨੇ। ਅੱਛੇ ਨੇ। ਮੈਂ ਤਾਂ ਅੱਜ ਵੀ ਕਹਿ ਰਿਹਾ, ਅੱਗੇ ਵੀ ਗੱਲ ਹੋ ਗਈ ਸੀ ਕਿ ਸਾਡੇ ਥੀਏਟਰ ਦੇ ਜਿਹੜੇ ਮਾਲਕ ਨੇ ਜਾਂ ਪ੍ਰੋਡਿਊਸਰ ਆ ਜੋ ਵੀ ਹੈ, ਸਾਡੇ ਪਿੰਡੀ ਦੇ ਐਕਟਰ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ? ਮੈਂ ਉਹ ਕਹਿ ਰਿਹਾ ਕਿ ਜੋ ਤੁਹਾਡਾ ਡਰਾਮਾ ਹੁੰਦਾ ਸੀ, ਤੁਹਾਡੇ ਡਰਾਮੇ 'ਚ ਪਿੰਡੀ ਦੇ 6 ਤੋਂ 7 ਐਕਟਰ ਜ਼ਰੂਰ ਹੁੰਦੇ ਸਨ। ਬਿਲਕੁਲ ਹੁੰਦੇ ਸਨ। ਹਾਂਜੀ। ਹੁਣ ਪਿੰਡੀ 2 ਥੀਏਟਰ ਹੋਣੇ ਤੇ ਪਿੰਡੀ ਦੇ ਨਹੀਂ ਆਰਟਿਸਟ ਵਿੱਚ ਕੰਮ ਕਰ ਰਹੇ, ਨਾ ਆਰਟਸ ਕੌਂਸਲ 'ਚ ਕੰਮ ਹੋ ਰਿਹਾ ਹੈ। ਹਾਂਜੀ ਬਿਲਕੁਲ ਨਹੀਂ ਹੋ ਰਿਹਾ। ਮੈਂ ਬਲਕਿ ਮੌਜੂਦ ਹਾਂ। ਮੈਂ ਕਿਹਾ ਸਾਡੇ ਨਹੀਂ, ਪਿੰਡੀ ਦੇ ਤੁਸੀਂ ਕੀ ਆਰਟਿਸਟ ਕਹਿਣਾ ਚਾਹੋਗੇ ਇੱਥੋਂ ਦੀ ਇੰਤਜ਼ਾਮੀਆ ਨੂੰ, ਆਰਟਸ ਕੌਂਸਲ ਨੂੰ, ਕਿ ਤੁਸੀਂ ਪ੍ਰੋਡਿਊਸਰ ਤੁਹਾਡੀ ਆਵਾਜ਼ ਸੁਣੀ ਜਾਂਦੀ ਹੈ, ਹਾਂਜੀ। ਤੁਸੀਂ ਉਹਨਾਂ ਨੂੰ ਕਹਿਣਾ ਚਾਹੋਗੇ ਕਿ ਯਾਰ ਅਗਰ ਇੱਥੇ ਡਰਾਮਾ ਪਿੰਡੀ 'ਚ ਹੋ ਰਿਹਾ, ਪ੍ਰਾਈਵੇਟ 2 ਥੀਏਟਰਾਂ 'ਚ ਡਰਾਮਾ ਹੋ ਰਿਹਾ, ਹਾਂਜੀ। ਉਹਦੇ ਕਮ ਤੋਂ ਕਮ 5-5 6-6 ਫਨਕਾਰ ਤੇ ਪਿੰਡੀ ਦੇ ਹੋਣੇ ਚਾਹੀਦੇ ਨੇ। ਬਿਲਕੁਲ ਹੋਣੀ ਚਾਹੀਦੀ। ਮੈਂ ਬਲਕਿ ਥੋੜੇ ਦਿਨ ਪਹਿਲੇ ਗੱਲ ਵੀ ਕੀਤੀ ਸੀ ਉੱਥੇ ਸ਼ਹਜ਼ਾਦ ਗੁਲ ਸਾਹਿਬ ਨਾਲ, 1-2 ਪ੍ਰੋਡਿਊਸਰਾਂ ਨਾਲ ਹੋਰ। ਮੈਂ ਕਿਹਾ ਯਾਰ ਪਿੰਡੀ ਦੇ ਐਕਟਰ ਹੈ ਨਾ, ਪ੍ਰਮੋਟ ਕਰੋ। ਕਿ ਨਾ ਤੁਸੀਂ ਨਹੀਂ ਪ੍ਰਮੋਟ ਕਰੋ ਤਾਂ ਫਿਰ ਕੌਣ ਕਰੇਗਾ? ਬਿਲਕੁਲ ਸਹੀ। ਤੁਸੀਂ ਨਹੀਂ ਪ੍ਰਮੋਟ ਕਰਨਾ ਤਾਂ ਫਿਰ ਕਿਹਨੇ ਕਰਨਾ? ਇਹਨਾਂ ਦੇ ਵਿਚਾਰਿਆਂ ਦਾ ਰੋਜ਼ਗਾਰ ਹੈ। ਅੱਛਾ, ਪਿੰਡ ਦਾ ਕਿਹੜਾ ਤੁਹਾਨੂੰ ਆਰਟਿਸਟ ਅੱਛਾ ਲੱਗਦਾ ਹੈ, ਜਾਂ ਫਨਕਾਰ ਜਾਂ ਫਨਕਾਰਾ? ਬਹੁਤ ਸਾਰੇ ਸਾਰੇ ਅੱਛੇ ਨੇ। ਨਹੀਂ ਕਿਸੇ ਨੂੰ ਨੋਮੀਨੇਟ ਤਾਂ ਕਰੋਗੇ ਨਹੀਂ ਯਾਰ ਮੈਨੂੰ ਫਨਕਾਰਾ ਪਿੰਡ ਦੀ ਬਹੁਤ ਅੱਛੀ ਹੈ, ਫਨਕਾਰ ਮੇਰਾ ਪਿੰਡ ਦਾ ਬਹੁਤ ਅੱਛਾ ਹੈ? ਫਨਕਾਰ ਹਮੀਦ ਸਰਾਦਾ ਗਫਾਰ ਹੈ, ਹਮੀਦ ਬਾਬਰ ਹੈ, ਸ਼ਾਹਦ ਭੋਲਾ ਹੈ, ਆਪਣਾ ਸਈਦ ਅਨਵਰ ਹੈ, ਸ਼ਾਹਦ ਭੋਲਾ ਹੈ, ਹਾਂਜੀ, ख्वाजा साहब, यार मोहम्मद खान है, ख्वाजा मसूद है। ਹਾਂਜੀ ਬਿਲਕੁਲ ਅੱਛੇ ਨੇ ਆਰਟਿਸਟ। अच्छा जी। ਹਾਂਜੀ ਮਗਰ ਗੱਲ ਹੋਈ ਹੈ ਕਿ ਆਪਣੇ ਆਪ 'ਚ ਇਤਫਾਕ ਨਹੀਂ ਇਹਨਾਂ ਦਾ, ਹਾਂ ਨਹੀਂ ਗੱਲ ਬੈਠਦੇ ਬਸ। ਯਾਰ ਤੁਸੀਂ ਇੱਕ ਵੱਡੇ ਭਰਾ ਦੀ ਹੈਸੀਅਤ ਵੀ ਰੱਖਦੇ ਹੋ, ਤੁਸੀਂ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰੋ, ਇਕੱਠੇ ਕੀਤਾ ਇਹਨੂੰ ਕੁਝ ਬਿਠਾਓ। ਪਹਿਲੇ ਇਕੱਠੇ ਕੀਤਾ ਮਗਰ ਨਹੀਂ ਇਤਫਾਕ ਹੁੰਦਾ ਨਹੀਂ ਹੁੰਦਾ ਇਹਨਾਂ ਨੂੰ। ਤੇ ਫਨਕਾਰਾ ਕਿਹੜੀ ਅੱਛੀ ਲੱਗਦੀ ਬੇਟੇ ਜੀ? ਫਨਕਾਰ ਸਾਰੇ ਅੱਛੇ ਨੇ। ਨਾ ਲਵੋ ਇੱਕ ਦਾ, ਕਿਸੇ ਇੱਕ ਦਾ। ਹਾਂ ਐਕਟਰ ਅੱਛੇ ਨੇ। ਨਿਰਮਲ ਅਲੀ ਅੱਛੀ ਹੈ, ਸ਼ਗੁਫਤਾ ਕੁਰੈਸ਼ੀ ਅੱਛੀ ਸੀ, ਸਾਡੇ ਦੋ ਡਰਾਮੇ ਲਗਾਉਂਦੇ। ਸ਼ਗੁਫਤਾ? ਹਾਂਜੀ ਹਾਂ। ਨਿਰਮਲ ਅਲੀ ਸੀ। ਰੁਖਸਾਨਾ ਮਹਿਤਾਬ? ਹਾਂਜੀ ਰੁਖਸਾਨਾ ਮਹਿਤਾਬ ਸੀ। ਆਸ਼ੀ ਖਾਨ ਸੀ। ਅੱਛਾ ਅੱਛੇ ਆਰਟਿਸਟ ਹਨ। ਅੱਛੇ ਆਰਟਿਸਟ ਹਨ। ਹਾਂਜੀ ਨਹੀਂ ਪਿੰਡੀ ਨੇ ਹਮੇਸ਼ਾ ਬਹੁਤ ਬਹੁਤ ਅੱਛਾ ਆਰਟਿਸਟ ਦਿੱਤਾ, ਜਿਵੇਂ ਕਿ ਲੋਕਾਂ ਨੂੰ ਇਹ ਨਹੀਂ ਸ਼ਾਇਦ ਇਲਮ ਹੋਏਗਾ ਕਿ ਸੁਲਤਾਨ ਰਾਈ ਸਾਹਿਬ ਵੀ ਪਿੰਡੀ ਦੇ ਰਹਿਣ ਵਾਲੇ ਸਨ, ਅਲਾਉਦੀਨ ਸਾਹਿਬ ਵੀ ਪਿੰਡੀ ਦੇ ਰਹਿਣ ਵਾਲੇ ਸਨ, ਜਵੇਦ ਸ਼ੇਖ ਸਾਹਿਬ ਵੀ ਪਿੰਡੀ ਦੇ ਰਹਿਣ ਵਾਲੇ ਨੇ, ਜ਼ੁਲਕਰਨੈਨ ਹੈਦਰ ਸਾਹਿਬ ਵੀ ਪਿੰਡੀ ਦੇ ਰਹਿਣ ਵਾਲੇ ਨੇ, ਹਾਂਜੀ ख्वाजा ਸਲੀਮ ਸਾਹਿਬ ਵੀ ਪਿੰਡੀ ਦੇ ਰਹਿਣ ਵਾਲੇ ਨੇ, ਔਰ ਕਿਹਦੇ ਮੈਂ ਨਾਲ ਹੋਇਆ ਕੁਛ ਸਜਾਦ ਕਿਸ਼ਵਰ ਸਾਹਿਬ, ਹਾਂਜੀ ਰਾਵਲ ਪਿੰਡੀ ਦੇ ਰਹਿਣ ਵਾਲੇ ਨੇ। ਠੀਕ ਹੈ ਜੀ, ਮਾਨ ਨੇ ਅੱਜ ਕੱਲ੍ਹ ਵਿਚਾਰਾ ਅੱਲਾ ਸਿਹਤ ਦੇਵੇ, ਤੰਦਰੁਸਤੀ ਦੇਵੇ। ਅੱਲਾ ਜੀ ਤੁਹਾਡੇ ਹੱਥੋਂ ਅੱਲਾ ਨੇਕ ਕੰਮ ਕਰਵਾਵੇ, ਤੁਸੀਂ ਇਹਨਾਂ ਸਾਰੇ ਫਨਕਾਰਾਂ ਨੂੰ ਇਕੱਠਿਆਂ ਕਰੋ, ਅੱਲਾ ਤੁਹਾਡੇ ਕਾਰੋਬਾਰ 'ਚ ਰਿਜ਼ਕ 'ਚ ਬਰਕਤ ਪਾਵੇ। ਤੁਸੀਂ ਆਏ ਮਹਿਮਾਨ ਨੂੰ, ਆਏ ਫਨਕਾਰ ਨੂੰ ਬੜੀ ਮੁਹੱਬਤ ਕਰਦੇ ਹੋ, ਔਰ ਇਹ ਹੀ ਮੁਹੱਬਤ ਹੈ ਜਿਹੜੀ ਜ਼ਿੰਦਾ ਹੈ, ਸਾਡੇ ਦਿਲਾਂ 'ਚ ਵੀ ਜ਼ਿੰਦਾ ਹੈ। ਇਹ ਮੇਰੇ ਬਜ਼ੁਰਗ ਫਰਮਾਉਂਦੇ ਸਨ, ਆਪਣੀ ਮਾਈ ਦਾ ਦੁੱਧ ਬੰਦਾ 40 ਕੋਹ ਜਾ ਕੇ ਪੀਂਦਾ ਹੈ, ਤਾਂ ਉਹ ਦੁੱਧ ਦੀ ਸਮਝ ਨਹੀਂ ਸਕਦੀ ਕਿ 40 ਕੋਹ ਬੰਦਾ ਦੁੱਧ ਕਿਵੇਂ ਪੀਂਦਾ ਹੈ। ਉਹ ਦੁੱਧ ਇਹ ਵੇ ਸਰਵਰ ਸਾਹਿਬ ਕਿ ਅਸੀਂ ਤੁਹਾਡੇ ਕੋਲ ਆਏ ਤਾਂ ਤੁਸੀਂ ਸਾਡੀ ਰਿਸਪੈਕਟ ਕੀਤੀ, ਇੱਜ਼ਤ ਕੀਤੀ, ਪਿਆਰ ਕੀਤਾ, ਮੁਹੱਬਤ ਕੀਤਾ, ਅਤੇ ਸਾਡੀਆਂ ਅੱਖਾਂ ਹਮੇਸ਼ਾ ਪਿੰਡੀ ਦੇ ਰਾਹ 'ਚ ਵਿਛੀਆਂ ਰਹਿਣਗੀਆਂ ਕਿ ਯਾਰ ਸਰਵਰ ਲਾਹੌਰ ਕਦੋਂ ਆਏਗਾ। ਇਨਸ਼ਾਅੱਲਾ। ਠੀਕ ਹੈ ਜੀ, ਸਲਾਮਤ ਰਹੋ, ਆਬਾਦ ਰਹੋ, ਅੱਲਾ ਤੁਹਾਨੂੰ ਬਹੁਤ ਖੁਸ਼ੀਆਂ ਦੇਵੇ, ਅੱਲਾ ਤੁਹਾਡੇ ਕਾਰੋਬਾਰ 'ਚ ਬਰਕਤ ਦੇਵੇ। ਔਰ ਮੇਰੇ ਨਾਲ ਸੰਜੀ ਚੌਧਰੀ ਸਰਵਰ ਸਾਹਿਬ ਪ੍ਰੋਡਿਊਸਰ ਸਾਡੇ ਪਿੰਡੀ ਦੇ, ਅਤੇ ਸਰਦਾਰ ਕਮਾਲ ਤੇ ਚੌਧਰੀ ਸਰਵਰ ਨੂੰ ਇਜਾਜ਼ਤ ਦਿਓ। ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।